5 ਹਥਿਆਰ ਮਿਨੀਮਮ ਨੇ ਜਿਹੜੇ ਹੋਣੇ ਚਾਹੀਦੇ ਨੇ ਹਰ ਸਿੰਘ ਦੇ ਕੋਲ, ਜਿਹੜਾ ਨਿਹੰਗ ਸਿੰਘ ਕੈਰੀ ਕਰਦਾ। ਅੰਗਰੇਜ਼ਾਂ ਨੇ ਵੀ ਪਹਿਲੀ ਵਾਰ ਇਹ ਦੇਖਿਆ ਵੀ ਹੱਥ 'ਚ ਵੀ ਹੈ, ਸਿਰ ਤੇ ਵੀ ਹੈ, ਸਾਰਾ ਸੰਜੋ ਵੀ ਹੈ, ਥੱਲੇ ਤੱਕ ਵੀ ਹੈ। ਤੇ ਉਹਨਾਂ ਨੇ ਕਿਹਾ ਆਰਮ ਟੂ ਦਾ ਟੀਥ ਕਿ ਵੀ ਹਰ ਉਹਨਾਂ ਦੇ ਅੰਗ ਜਿਹੜਾ ਉਹ ਸ਼ਸਤਰਾਂ ਦੇ ਨਾਲ ਜਿਹੜਾ ਉਹ ਮਹਿਫੂਜ਼ ਹੈ। ਆਮ ਪੰਜਾਬੀ 'ਚ ਅਸੀਂ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਏ, ਜਿਹਦਾ ਕੋਈ ਕਿਸੇ ਨਾਲ ਦਾ, ਉਹਨੂੰ ਕਹਿੰਦੇ ਨੇ ਇਹ ਤਾਂ ਬੰਦਾ ਨਿਹੰਗ ਹੋ ਗਿਆ। ਹੁਣ ਜ਼ਾਹਰ ਹੈ ਕਿ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਵੀ ਉਹਨਾਂ ਨੇ ਆਪਣਾ ਆਪਾ ਗੁਰੂ ਨੂੰ, ਅਕਾਲ ਪੁਰਖ ਨੂੰ, ਸੱਚ ਹੱਕ ਇਨਸਾਫ ਦੇ ਰਸਤੇ ਨੂੰ ਸਮਰਪਿਤ ਕਰ ਦਿੱਤਾ। ਜੇ ਸਿੱਖ ਸਾਈਡ ਦੇ ਉੱਤੇ ਨਿਹੰਗ ਸਿੰਘਾਂ ਦਾ ਰੋਲ ਕਹਿਣਾ ਹੋਏ ਤੇ ਉਹ ਸੀ ਜਿਨ੍ਹਾਂ ਨੇ ਸ਼ਹੀਦੀ ਗਾਨੇ ਬੰਨੇ ਹੋਏ ਨੇ। ਉਹਨਾਂ ਦੇ ਲਈ ਸ਼ਹਾਦਤ ਸਭ ਤੋਂ ਵੱਡਾ ਰੁਤਬਾ ਸੀ। ਇੱਕ ਨਿਹੰਗ ਸਿੰਘ ਦੀ ਤਸਵੀਰ ਸੀ ਜਿਹਨੇ ਬਰਛਾ ਔਰ ਹਥਿਆਰਾਂ ਨਾਲ ਲੈ ਸੜਕ ਤੇ ਤੁਰਿਆ ਜਾ ਰਿਹਾ। ਔਰ ਸਰ ਸਾਹਿਬ ਨੇ ਇਵੇਂ ਇਸ਼ਾਰਾ ਕਰਦੇ ਆ ਕਿਹਾ ਕਿ ਦਿਸ ਫ੍ਰੀ ਇੰਡੀਪੈਂਡੈਂਟ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ। ਕਿ ਵੀ ਇਹ ਜਿਹੜੀ ਹਿੰਦੂਆਂ ਨੂੰ ਸਮੱਸਿਆ ਹੈ ਇਸ ਆਜ਼ਾਦ ਸਿੱਖ ਦੀ ਸੋਚ, ਕਿਉਂਕਿ ਉਹਨਾਂ ਨੂੰ ਹੈ ਕਿ ਵੀ ਅਸੀਂ ਤਾਂ ਸਭ ਨੂੰ ਜਿਹੜਾ ਆਪਣੇ ਜ਼ੇਰ ਲੈ ਆਂਦਾ। ਔਰ ਇਹ ਕਹਿ ਰਿਹਾ ਹੈ ਕਰਨਲ ਸਟੈਨਬੈਕ ਕਿ ਵੀ ਦੇ ਆਰ ਕੁਆਇਟ ਅਨਕੰਟਰੋਲੇਬਲ and the only way to deal with them is to exterminate them। ਕਿ ਇਹਨਾਂ ਦਾ ਇੱਕੋ ਇੱਕ ਇਲਾਜ ਹੈ ਕਿ ਇਹਨਾਂ ਨੂੰ ਗੋਲੀ ਮਾਰ ਦਿਓ, ਜਿੱਥੇ ਦੇਖੋ ਇਹਨਾਂ ਨੂੰ ਖਤਮ ਕਰ ਦਿਓ। ਔਰ ਅੰਗਰੇਜ਼ਾਂ ਨੇ 1849 ਚ ਪੰਜਾਬ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਅਗਲੇ 10-15 ਸਾਲ ਨਿਹੰਗ ਸਿੰਘਾਂ ਦਾ ਵੱਡੇ ਲੈਵਲ ਤੇ ਜੈਨੋਸਾਈਡ ਕੀਤਾ। ਉਹਨੂੰ ਸੀ ਕਿ ਵੀ ਐਕਸਟਰਮੀਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨੀ ਮੋਰਚੇ ਦੇ ਬਾਰੇ ਕਿ ਕਿਸ ਤਰ੍ਹਾਂ ਕਿਸਾਨ ਲਹਿਰ ਕਈ ਪੜਾਵਾਂ ਵਿੱਚ ਜਿਹੜੀ ਆ ਗੁਜ਼ਰ ਰਹੀ ਹੈ। ਸੋ ਲਗਭਗ 10 ਮਹੀਨੇ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੀ ਰੱਖਿਆ ਲਈ ਨਿਹੰਗ ਸਿੰਘਾਂ ਨੇ ਵੀ ਆ ਕੇ ਆਪਣੇ ਜਿਹੜੇ ਝੰਡੇ ਸਨ ਉਹ ਗੱਡੇ ਸਨ। ਸੋ ਹੁਣ ਆਨੇ ਬਹਾਨੇ ਦੁਰਘਟਨਾਵਾਂ ਦਾ ਜਿਹੜਾ ਸਹਾਰਾ ਲੈ ਕੇ ਜਿੱਥੇ ਕਿਸਾਨ ਮੋਰਚੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਉੱਥੇ ਨਿਹੰਗ ਸਿੰਘਾਂ ਦੀ ਜਿਹੜੀ ਇਤਿਹਾਸਕ ਸੁਨਹਿਰੀ ਪਰੰਪਰਾ ਨੂੰ ਵੀ ਬਦਨਾਮ ਕਰਨ ਲਈ ਜਿਹੜੀ ਭਾਰਤੀ ਮੀਡੀਆ ਅਤੇ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹ ਪੱਬਾਂ ਪਾਰ ਹੋਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਚੱਲੀਆਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ ਇੱਕ ਵਰਲਡ ਫੇਮਸ ਅਖਾਣ ਹੈ ਕਿ ਐਨਮੀ ਕੁਝ ਵੀ ਕਰ ਸਕਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅੱਜ ਜਮਹੂਰੀਅਤ ਦਾ ਢੰਡੋਰਾ ਪਿੱਟਿਆ ਜਾਂਦਾ ਹੈ ਭਾਰਤ ਵੱਲੋਂ ਖਾਸ ਤੌਰ ਤੇ, ਕਿਵੇਂ ਹਿੰਦੂ ਤਵੀ ਜਮਾਤ ਜਿਹਦੇ ਦੁਨੀਆ ਦੇ ਵਿੱਚ ਜੇ ਕਹਿਣਾ ਹੋਏ ਕਿ ਸਭ ਤੋਂ ਵੱਧ ਦਹਿਸ਼ਤਗਰਦ ਕਿਸੇ ਜਮਾਤ 'ਚ ਨੇ ਤੇ ਉਹ ਹਿੰਦੂਤਵਾਦੀ RSS ਜਮਾਤ 'ਚ ਨੇ। ਔਰ 72 ਦੇ ਕਰੀਬ ਉਹਨਾਂ ਨੇ ਅੱਗੋਂ ਆਪਣੇ ਅੱਡ-ਅੱਡ ਗਰੁੱਪ ਬਣਾਏ ਹੋਏ ਨੇ ਜਿਨ੍ਹਾਂ ਨੂੰ ਉਹ ਸੰਘ ਪਰਿਵਾਰ ਕਹਿੰਦੇ ਨੇ। ਉਹ ਸਟੂਡੈਂਟਸ ਦੇ ਵਿੱਚ ਵੀ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹ ਕੋਈ ਬਜਰੰਗ ਦਲ ਹੈ, ਕੋਈ ਵਿਸ਼ਵ ਹਿੰਦੂ ਪਰਿਸ਼ਦ ਹੈ। ਔਰ ਇਸ ਕਿਸਮ ਦੇ ਜਿਹੜੇ ਉਹਨਾਂ ਨੇ ਟੈਰਰ ਦਹਿਸ਼ਤਗਰਦੀ ਦੇ ਲਈ ਗਰੁੱਪ ਬਣਾਏ ਹੋਏ ਨੇ। ਪਰ ਸਭ ਤੋਂ ਜ਼ਿਆਦਾ ਕਾਮਯਾਬੀ ਦੇ ਨਾਲ ਜੇ ਕਿਸੇ ਹਥਿਆਰ ਨੂੰ ਵਰਤ ਰਹੇ ਨੇ ਤੇ ਉਹ ਮੀਡੀਆ। 2014 ਚ ਪਾਵਰ ਚਾਣ ਤੋਂ ਪਹਿਲਾਂ ਜਿਵੇਂ 24/7 ਗੋਦੀ ਮੀਡੀਆ, ਜੇ ਇਸ ਲਈ ਅੱਜ ਸ਼ਬਦ ਇਸਤੇਮਾਲ ਹੁੰਦਾ ਹੈ, ਕਿਵੇਂ ਇਹੀ ਅੰਬਾਨੀ, ਅਡਾਨੀ ਔਰ ਵੱਡੇ ਜਿਹੜੇ ਇੰਡਸਟਰੀਲਿਸਟ ਜਿਹੜੇ ਮੀਡੀਆ ਨੂੰ ਕੰਟਰੋਲ ਕਰਦੇ ਨੇ, ਉਹਨਾਂ ਨੇ ਕਿਵੇਂ ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ 24/7 ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਕਰਪਸ਼ਨ ਦਾ ਇੱਕ ਪੂਰਾ ਜਿਹਾਦ ਖੜਾ ਕੀਤਾ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਇਵੇਂ ਤੇ ਇਵੇਂ। ਲੇਕਿਨ ਉਹ ਮੁੜ ਕੇ ਨਾ ਹਜ਼ਾਰੇ ਲੱਭਿਆ, ਨਾ ਰਾਮਦੇਵ ਜਿਹੜਾ ਸਲਵਾਰ ਪਾ ਕੇ ਉੱਥੋਂ ਦੌੜਿਆ ਰਾਮਲੀਲਾ ਗਰਾਊਂਡ 'ਚੋਂ, ਜਾਂ ਸ਼੍ਰੀ ਰਵੀ ਸ਼ੰਕਰ ਔਰ ਇਹ ਸਾਰੀ ਕਲਾਸ ਜਿਹੜੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਜੋਰਿਟੀ ਲੋਕ ਪ੍ਰਭਾਵ ਕਬੂਲਦੇ ਨੇ। ਤੁਸੀਂ ਕੰਮਾਂ 'ਤੇ ਹੋ, ਕਾਰਾਂ ਦੇ ਹੋ, ਤੁਸੀਂ TV ਔਨ ਕਰਦੇ ਹੋ, ਜੇ ਤੁਸੀਂ 20 ਚੈਨਲ ਜਿਹੜੇ ਨੇ ਭਾਵੇਂ ਚੇਂਜ ਕਰਦੇ ਰਹੋ, ਇੱਕੋ ਹੀ ਕਹਾਣੀ ਵੱਖ-ਵੱਖ ਅੰਦਾਜ਼ਾਂ ਦੇ ਵਿੱਚ ਔਰ ਵੱਖ-ਵੱਖ ਸ਼ਕਲਾਂ ਵਾਲੇ ਐਂਕਰ ਔਰ ਜਿਹੜੀਆਂ 3-3 ਫੁੱਟੀਆਂ ਬੀਬੀਆਂ 6-6 ਫੁੱਟ ਉਛਲ ਰਹੀਆਂ ਹੁੰਦੀਆਂ, ਉਹ ਐਂਟਰਟੇਨਮੈਂਟ ਹੀ ਹੁੰਦੀ ਹੈ। ਪਰ ਉਸ ਐਂਟਰਟੇਨਮੈਂਟ ਦੇ ਵਿੱਚ ਜਿਹੜਾ ਉਹ ਮਿਸ ਇਨਫੋਰਮੇਸ਼ਨ ਜਿਹੜੀ ਹੈ ਉਹ ਪਰੋਸੀ ਜਾ ਰਹੀ ਹੁੰਦੀ ਹੈ। ਔਰ ਉਹ ਉੱਥੇ ਹੀ ਨਹੀਂ ਰੁਕੇ। ਉਹਨਾਂ ਨੇ ਇਹ ਦੇਖਿਆ ਪਿਛਲੇ ਆਲਮੋਸਟ ਇੱਕ ਦਹਾਈ ਦੇ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਪਲੇਟਫਾਰਮ ਆਏ, ਉਹਨਾਂ ਨੇ ਬਹੁਤ ਕਲੈਵਰਲੀ ਉਹਦੇ 'ਚ ਇਨਵੈਸਟ ਵੀ ਕੀਤਾ।
ਵੱਡੀ ਗਿਣਤੀ 'ਚ ਲੋਕ EMPLOY ਕੀਤੇ ਔਰ ਉਹ ਦਿਨ ਰਾਤ ਜਿਹੜਾ ਹੈ ਉਹ ਜਿਵੇਂ ਕਿਹਾ ਜਾਂਦਾ ਹੈ ਕਿ 2-2 ਰੁਪਏ ਤੇ ਟਵੀਟ ਜਿਹੜਾ ਉਹ ਵੇਚਿਆ ਜਾਂਦਾ ਹੈ। ਮਤਲਬ ਟਵੀਟ ਕਰਨ ਲਈ ਕਿਹਾ ਜਾਂਦਾ ਹੈ ਕਿ ਆ ਤੁਸੀਂ ਅੱਗੇ ਕਰ ਦਿਓ। ਔਰ ਉਸਦੇ ਲਈ ਉਹਨਾਂ ਨੇ ਕਿਵੇਂ ਜਦੋਂ ਅਸੀਂ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਫਿਲਮੀ ਸਿਤਾਰਿਆਂ ਨੂੰ, ਕ੍ਰਿਕਟ ਖਿਡਾਰੀਆਂ ਨੂੰ, ਗਾਵਸਕਰ ਵਰਗਿਆਂ ਨੂੰ ਔਰ ਇਹ ਸਾਰੇ ਜਿਹੜੇ ਨੇ ਉਹਨਾਂ ਦੇ ਹਾਲਾਂ ਬਾਅਦ ਦੇ ਵਿੱਚ ਕੌਣ ਕੀ ਨਿਕਲਦਾ, ਜਿਸ ਨੂੰ ਤੰਦੂਲਕਰ ਨੂੰ ਭਾਰਤ ਰਤਨ ਦਿੱਤਾ ਹੋਇਆ, ਪਨਾਮਾ ਪੇਪਰਸ ਨਿਕਲਦਾ ਹੈ ਜਾਂ ਦੂਜੇ ਸਾਰੇ ਹੀ ਕਰਪਟ, ਅਮਿਤਾਭ ਬੱਚਨ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਪਨਾਮਾ ਪੇਪਰਸ ਦੇ ਵਿੱਚ ਅਮਿਤਾਭ ਬੱਚਨ ਸੀ। ਇਹ ਜਿਹੜਾ ਲੇਟੈਸਟ ਇੱਕ ਹੋਰ ਜਿਹੜਾ ਉਸ ਸਕੈਂਡਲ ਦੇ ਵਿੱਚ ਇਹ ਬੰਦਾ ਸਾਹਮਣੇ ਆਂਦਾ ਹੈ ਪੈਂਡੋਰਾ ਲੀਕਸ, ਉਸ ਦੇ ਵਿੱਚ ਤੰਦੂਲਕਰ। ਲੇਕਿਨ ਇਹ ਸਾਰੇ ਤੁਸੀਂ ਦੇਖੋਗੇ ਇਹ ਉਹ ਟਵੀਟ ਕਰਨ ਵਾਲੇ ਨੇ ਔਰ ਕਿਵੇਂ ਇਹਨਾਂ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ, ਇੱਕ ਵੱਖਰੀ ਕਹਾਣੀ ਹੈ। ਹੁਣ ਅਸੀਂ ਜਦੋਂ ਕਿਸਾਨ ਲਹਿਰ ਦੀ ਗੱਲ ਕਰਦੇ ਹਾਂ, ਜਿਉਂ ਹੀ ਕਿਸਾਨ ਆ ਕੇ ਨਵੰਬਰ 26 ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਨੇ, ਅਗਲੇ ਕੁਝ ਹਫ਼ਤਿਆਂ ਦੇ ਵਿੱਚ ਨਿਹੰਗ ਸਿੰਘ, ਔਰ ਜਦੋਂ ਅਸੀਂ ਨਿਹੰਗ ਦਾ ਜ਼ਿਕਰ ਅੱਗੇ ਵੀ ਅਸੀਂ ਇੱਕ ਸੈਗਮੈਂਟ ਕੀਤਾ ਸੀ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਨਿਹੰਗ ਲਫ਼ਜ਼ ਦੇ ਮਾਨੇ ਜੇ ਪਰਸ਼ੀਅਨ ਦੇ ਵਿੱਚ ਜਾਈਏ, ਫਾਰਸੀ ਦੇ ਵਿੱਚ, ਤੇ ਇਸ ਦਾ ਮਤਲਬ ਹੈ ਮਗਰਮੱਛ। ਔਰ ਇਹ ਵੀ ਜਦੋਂ ਕਿਉਂਕਿ 10ਵੇਂ ਪਾਤਸ਼ਾਹ ਦੇ ਵੇਲੇ ਇਹਨਾਂ ਦੀ ਸਥਾਪਤੀ ਦੀ ਗੱਲ ਹੁੰਦੀ ਹੈ, ਪਰ ਨਿਹੰਗ ਪਰੰਪਰਾਵਾਂ ਖਾਸ ਤੌਰ ਤੇ ਬੁੱਢਾ ਦਲ ਉਹ ਆਪਣੇ ਆਪ ਨੂੰ ਉਸ ਤੋਂ ਵੀ ਪਹਿਲਾਂ ਆਪਣਾ ਓਰੀਜਨ ਬਾਬਾ ਬੁੱਢਾ ਜੀ ਦੇ ਨਾਲ ਦੱਸਦੇ ਨੇ। ਔਰ ਇਸ ਗੱਲ ਦੇ ਵਿੱਚ ਵੀ ਔਰ ਬਾਬਾ ਬੁੱਢਾ ਉਹ ਸ਼ਖਸੀਅਤ ਨੇ ਜਿਹੜੇ ਇਕੱਲੇ ਧਾਰਮਿਕ ਤੌਰ ਤੇ ਜਦੋਂ ਗੁਰੂ ਸਾਹਿਬਾਨ 6 ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਤੋਂ ਬਾਅਦ 5 ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਦੇ ਦੀਦਾਰ ਕੀਤੇ, ਪਰ 5 ਗੁਰੂ ਸਾਹਿਬਾਨ ਦੀ ਗੁਰਗੱਦੀ ਦੀਆਂ ਰਸਮਾਂ ਨਿਭਾਈਆਂ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਹਿਲੇ ਸ਼ਸਤਰ ਸਿਖਾਉਣ ਵਾਲੇ ਜਿਹੜੇ ਨੇ ਉਹਨਾਂ ਦੇ ਅਧਿਆਪਕ ਵੀ ਨੇ। ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਨੇ ਸਿਖਾਈ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਨਿਹੰਗ ਸਿੰਘਾਂ ਦਾ ਬੁੱਢਾ ਦਲ ਆਪਣੇ ਆਪ ਨੂੰ, ਅਸੀਂ ਤਾਂ ਬਹੁਤ ਵਾਰੀ ਤਰਨਾ ਤੇ ਬੁੱਢਾ ਉਮਰ ਦੇ ਲਿਹਾਜ਼ ਨਾਲ ਕਹਿੰਦੇ, ਪਰ ਉਹ ਕਹਿੰਦੇ ਨੇ ਵੀ ਇਹ ਬਾਬਾ ਬੁੱਢਾ ਜੀ ਨੇ ਸ਼ੁਰੂਆਤ ਕੀਤੀ ਔਰ ਸਾਡਾ ਓਰੀਜਨ ਬਾਬਾ ਬੁੱਢਾ ਜੀ ਦੇ ਨਾਲ ਹੈ। ਲੇਕਿਨ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅਸੀਂ ਜਿਸ ਪਰੰਪਰਾ ਨੂੰ ਦੇਖਦੇ ਹਾਂ, ਔਰ ਇਹ ਸਾਹਿਬਜ਼ਾਦਾ ਫਤਿਹ ਸਿੰਘ ਜਿਹੜੇ ਗੁਰੂ ਸਾਹਿਬ ਦੇ ਯੰਗੈਸਟ ਸਾਹਿਬਜ਼ਾਦੇ ਨੇ, ਉਹਨਾਂ ਦਾ ਦੁਮਾਲੇ ਵਾਲੀ ਦਸਤਾਰ ਜਿਵੇਂ ਸਜਾਇਆ ਜਾਂਦਾ ਹੈ, ਕੋਨ ਸ਼ੇਪ ਜਿਹਨੂੰ ਕਿਹਾ ਜਾਂਦਾ, ਔਰ ਇਹਦਾ ਵੀ ਇੱਕ ਰੀਜ਼ਨ ਹੈ ਕਿ ਨੀਲਾ ਬਾਣਾ ਤਾਂ 10ਵੇਂ ਪਾਤਸ਼ਾਹ ਦਾ ਵੀ ਇਹੀ ਬਾਣ ਹੈ। ਔਰ ਜਦੋਂ ਭਾਈ ਗੁਰਦਾਸ ਸਿੰਘ ਇਹ ਕਹਿੰਦੇ ਨੇ ਕਿ ਤਿੰਨ ਪ੍ਰਗਟ ਕੀਨੋ ਖਾਲਸਾ ਨੀਲੰਬਰ ਧਾਰਾ, ਹੁਣ ਅੰਬਰ ਸੰਸਕ੍ਰਿਤ ਹਿੰਦੀ ਦੇ ਵਿੱਚ ਕੱਪੜਿਆਂ ਨੂੰ ਕਹਿੰਦੇ ਨੇ ਨੀਲ ਅੰਬਰ, ਕਿ ਨੀਲੇ ਜਿਸ ਦੇ ਅੰਬਰ ਨੇ, ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਖਾਲਸਾ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਭੁਜੰਗ ਬੇਸ਼ੱਕ ਇਹ ਦੁਸ਼ਮਣ ਨੇ ਸੱਪ ਦੀ ਸੈਂਸ ਕਿਹਾ ਸੀ, ਉਹਨਾਂ ਨੇ ਕਿਹਾ ਕਿ ਭਾਈ ਇਹ ਭੁਜੰਗੀ ਸਿੰਘ ਖਾਲਸਾ ਜਿਸ ਦਾ ਨੀਲਾ ਬਾਣਾ ਹੈ। ਔਰ ਜਦੋਂ ਅਸੀਂ ਨੀਲੀ ਜਿਹੜਾ ਹੈ ਉਹ ਦੁਮਾਲੇ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਿਹਾ ਕਿ ਚੱਕਰ ਜਿਹੜੇ ਦਸਤਾਰ ਦੇ ਵਿੱਚ ਸਜਾਏ ਜਾਂਦੇ ਨੇ ਇੱਕ ਤੋਂ ਜ਼ਿਆਦਾ ਹੁੰਦੇ ਨੇ। ਔਰ ਚੱਕਰ ਬਾਰੇ ਇਹ ਹੈ ਕਿ ਇਹ ਸ਼ਸਤਰ ਵੀ ਹੈ ਤੇ ਅਸਤਰ ਵੀ ਹੈ। ਅਕਸਰ ਸ਼ਸਤਰ ਬਾਰੇ ਕਿਹਾ ਜਾਂਦਾ ਹੈ ਕਿ ਜਿਹਨੂੰ ਤੁਸੀਂ ਹੱਥ 'ਚ ਫੜ ਕੇ ਚਲਾਓ ਸ਼ਸਤਰ ਹੈ, ਅਸਤਰ ਜਿਹੜਾ ਫਰੋਮ ਅ ਡਿਸਟੈਂਸ। ਸੋ ਇਹ ਜਦੋਂ ਕੋਈ ਵਾਰ ਕਰਦਾ ਹੈ ਤੁਹਾਡੇ ਤੇ, ਤੁਹਾਡੇ ਸਿਰ ਨੂੰ ਪ੍ਰੋਟੈਕਟ ਵੀ ਕਰਦੇ ਨੇ, ਔਰ ਜਦੋਂ ਤੁਹਾਡਾ ਜਿਹੜਾ ਦੁਸ਼ਮਣ ਵਿੱਥ ਦੇ ਉੱਤੇ ਹੈ ਉਹਨੂੰ ਐਜ਼ ਏ ਅਸਤਰ ਵੀ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਹੀ ਜੇ ਤੁਸੀਂ ਇਸ ਹੁਣ ਜਿਸ ਕਿਸਮ ਦੀਆਂ ਪੱਗਾਂ ਅਸੀਂ ਬੰਨ੍ਹਦੇ ਹਾਂ ਇਹਦੇ ਤਾਂ ਚੱਕਰ ਟਿਕ ਨਹੀਂ ਸਕਦਾ। ਸੋ ਇਹ ਵੀ ਇੱਕ ਖਾਸ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੀਆਂ ਲਗਭਗ 3 ਸਦੀਆਂ ਤੋਂ ਇਹ ਨਿਹੰਗ ਸਿੰਘ ਉਸੇ ਹੀ ਬਾਣੇ ਨੂੰ ਵੀ ਕੈਰੀ ਕਰਦੇ ਨੇ। ਬਾਣਾ ਜ਼ਾਹਰ ਹੈ ਪਹਿਰਾਵੇ ਨੂੰ ਕਹਿੰਦੇ ਨੇ, ਘੋੜਿਆਂ ਦੇ ਨਾਲ ਉਹਨਾਂ ਦਾ ਪ੍ਰੇਮ। ਔਰ ਇੱਕ ਗੱਲ ਜਿਹੜੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਸਾ, ਇੱਕ ਪਾਸੇ ਤਾਂ ਖਾਲਸੇ ਦਾ ਸੰਕਲਪ ਹੈ, ਪਰ ਜ਼ਾਤ ਗੋਤ ਸਿੰਘਨ ਕੀ ਦੰਗਾ ਹੀ ਇਨ ਗੁਰ ਤੇ ਮੰਗਾ। ਹੁਣ ਅੱਜ ਤਾਂ ਦੰਗਈ ਡਿਫਰੈਂਟ ਲੋਕਾਂ ਨੂੰ ਕਹਿੰਦੇ ਨੇ, ਪਰ ਇਹ ਸੀ ਕਿ ਲੜਨਾ ਭਿੜਨਾ ਜ਼ਾਤ ਗੋਤ ਜੇ ਸਿੰਘਾਂ ਦੀ, ਔਰ ਇਹ ਉਹ ਨੇ ਆਲਵੇਜ਼ ਰੈਡੀ ਫॉर ਵਾਰ। ਔਰ ਉਹਨਾਂ ਦੀ ਸਾਰੀ ਟ੍ਰੇਨਿੰਗ ਹੀ ਇਹ ਹੁੰਦੀ ਹੈ। ਔਰ ਉਹਨਾਂ ਨੂੰ ਜਦੋਂ ਅੰਗਰੇਜ਼ਾਂ ਨੇ ਪਹਿਲੀ ਵਾਰ ਦੇਖਿਆ, ਕਿਉਂਕਿ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸੀ ਕਿ ਹਥਿਆਰ ਜਿੰਨੇ ਚੁੱਕ ਸਕਦੇ ਹੋ ਚੁੱਕੋ। ਹੁਣ 5 ਹਥਿਆਰ ਮਿਨੀਮਮ ਨੇ ਜਿਹੜੇ ਹੋਣੇ ਹੀ ਚਾਹੀਦੇ ਨੇ ਹਰ ਸਿੰਘ ਦੇ ਕੋਲ, ਜਿਹੜਾ ਨਿਹੰਗ ਸਿੰਘ ਕੈਰੀ ਕਰਦਾ। ਪਰ ਜਦੋਂ ਅੰਗਰੇਜ਼ਾਂ ਨੇ ਵੀ ਪਹਿਲੀ ਵਾਰ ਇਹ ਦੇਖਿਆ ਵੀ ਹੱਥ 'ਚ ਵੀ ਹੈ, ਸਿਰ ਤੇ ਵੀ ਹੈ,
ਸਾਰਾ Body ਤੇ ਹੀ ਹੈ। ਸੰਜੋਗ ਵੀ ਹੈ, ਥੱਲੇ ਤੱਕ ਵੀ ਹੈ, ਤੇ ਉਹਨਾਂ ਨੇ ਕਿਹਾ ਆਰਮ ਟੂ ਦਾ ਟੀਥ, ਕਿ ਵੀ ਹਰ ਉਹਨਾਂ ਦੇ ਅੰਗ ਜਿਹੜਾ ਹੈ ਉਹ ਸ਼ਸਤਰਾਂ ਦੇ ਨਾਲ ਜਿਹੜਾ ਹੈ ਉਹ ਮਹਿਫੂਜ਼ ਹੈ। ਔਰ ਜੰਗ ਦਾ ਜਿਹੜਾ ਜੇ ਉਹ ਆਰਟ ਸਾਰੀ 18ਵੀਂ ਸਦੀ, ਫਿਰ ਤਾਂ ਅਸੀਂ ਜਿਹੜੇ ਹਿਸਟੋਰੀਅਨ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਜਰਨੈਲ ਵੀ ਸੀ, ਉਹਨਾਂ ਦੇ ਅਸੀਂ ਵਾਕਿਆ ਦੇਖਾਂਗੇ ਤਾਂ ਫਿਰ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਕੀ ਹੈ। ਹਾਲਾਂ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਲਫ਼ਜ਼ ਨਿਹੰਗ ਆਉਂਦਾ ਹੈ, ਉਹ ਹੈ ਨਿਰਭਉ ਹੋਏ ਸੇ ਭੈ ਨਿਹੰਗਾ। ਆਮ ਪੰਜਾਬੀ ਚ ਅਸੀਂ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਫਾਰਗ ਹੋ ਜਾਏ, ਜਿਹਦਾ ਕੋਈ ਕਿਸੇ ਨਾਲ, ਉਹਨੂੰ ਕਹਿੰਦੇ ਨੇ ਇਹ ਤਾਂ ਬੰਦਾ ਨਿਹੰਗ ਹੋ ਗਿਆ। ਹੁਣ ਜ਼ਾਹਰ ਹੈ ਕਿ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਵੀ ਉਹਨਾਂ ਨੇ ਆਪਣਾ ਆਪਾ ਗੁਰੂ ਨੂੰ, ਅਕਾਲ ਪੁਰਖ ਨੂੰ, ਸੱਚ ਹੱਕ ਇਨਸਾਫ ਤੇ ਰਸਤੇ ਨੂੰ ਸਮਰਪਿਤ ਕਰ ਦਿੱਤਾ। ਔਰ ਉਹੀ ਹੁਣ ਜੇ ਅਸੀਂ ਖਾਲਸੇ ਦੇ ਹਵਾਲੇ ਨਾਲ ਤਿੰਨ ਲਫ਼ਜ਼ ਦੇਖੀਏ ਕਿ ਤਿੰਨ ਜਿਹੜੀਆਂ ਟਰਮਸ, ਹੁਣ ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤੇ ਅਸੀਂ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾਂ ਵਾਲੇ, ਬਿਲਕੁਲ। ਹੁਣ ਬਾਜ ਜੇ ਤੁਸੀਂ ਈਵਨ ਇਸਲਾਮਿਕ ਸਿੰਬੋਲਿਜ਼ਮ ਚ ਅਲਾਮਾ ਇਕਬਾਲ ਜਿਨ੍ਹਾਂ ਨੇ ਜਦੋਂ ਵੀ ਗੱਲ ਕੀਤੀ ਤੇ ਸ਼ਾਹੀਨ ਦੀ ਕੀਤੀ। ਸ਼ਾਹੀਨ ਦਾ ਅਸਮਾਨਾਂ ਦੇ ਵਿੱਚ ਰਹਿਣਾ, ਉਹਦਾ ਆਪਣਾ ਕੋਈ ਆਲਣਾ ਨਾ ਬਣਾਉਣਾ, ਕਿਸੇ ਦਾ ਮਰਿਆ ਮਾਸ ਨਾ ਖਾਣਾ, ਉਹਦੀ ਇੱਕ ਆਜ਼ਾਦੀ, ਇਹਦੇ ਬਾਵਜੂਦ ਉਸ ਦਾ ਜਿਹੜਾ ਅਲੈਦਗੀ ਦੇ ਨਾਲ ਵੀ ਪਿਆਰ, ਜਿਵੇਂ ਰੱਬ ਦੇ ਬੰਦੇ ਹੁੰਦੇ ਨੇ। ਸੋ ਸ਼ਾਹੀਨ ਇਸਲਾਮ ਦੇ ਵਿੱਚ ਇੱਕ ਅਹਿਮੀਅਤ ਵਾਲਾ ਸਿੰਬਲ। ਲੇਕਿਨ 10ਵੇਂ ਪਾਤਸ਼ਾਹ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਾਜ, ਜਦੋਂ ਅਸੀਂ ਬਾਜਾਂ ਵਾਲੇ ਕਹਿੰਦੇ ਹਾਂ ਕਿ 10ਵੇਂ ਪਾਤਸ਼ਾਹ ਦਾ ਬਾਜ ਵੀ ਨੀਲਾ, ਅਮੂਮਨ ਜਿਹੜਾ ਰੇਅਰ ਰੰਗ ਹੈ। ਹੁਣ ਜਦੋਂ ਸਿੰਘਾਂ ਦੇ ਹਵਾਲੇ ਨਾਲ ਅਸੀਂ ਗੱਲ ਕਰਦੇ ਹਾਂ, ਬਾਜ ਪੰਛੀਆਂ ਦਾ ਬਾਦਸ਼ਾਹ ਹੈ, ਸੋਵਰਨ ਹੈ, ਹਰ ਇੱਕ ਦਾ ਸ਼ਿਕਾਰ ਬਾਜ ਕਰ ਸਕਦਾ ਹੈ। ਬਾਜ ਜਿਹੜਾ ਉਹ ਮਰਿਆ ਜਾਨਵਰ ਨਹੀਂ ਖਾਂਦਾ। ਹੁਣ ਜੇ ਬਾਜ ਦਾ ਆਪੋਜ਼ਿਟ ਜਿਹਨਾਂ ਲੋਕਾਂ ਨੂੰ ਅਸੀਂ ਗੀਦੀ ਕਹਿੰਦੇ ਆ, ਬਸ ਗੀਦੀ ਡਰਾਕਰ ਲਈ ਹੈ, ਗਿੱਧ ਖਾਂਦੀ ਮੁਰਦੇ ਦਾ ਮਾਸ ਹੈ। ਉਹਦਾ ਆਪੋਜ਼ਿਟ ਉਹ ਹੈ ਕਿ ਸਿੰਘ ਆਜ਼ਾਦੀ ਪਸੰਦ ਸਿੰਘ ਅਸਮਾਨ ਦੇ ਵਿੱਚ ਬਾਜ਼ ਵਾਂਗ ਧਾਰੀਆਂ ਲਾਉਂਦੇ ਨੇ। ਹੁਣ ਜੇ ਸਿੰਘ ਲਫ਼ਜ਼ ਹੀ ਸਾਡੇ ਨਾਲ ਲੱਗਾ ਤੇ ਇਹ ਸ਼ੇਰ ਨੂੰ, ਸ਼ੇਰ ਜੰਗਲ ਦਾ ਬਾਦਸ਼ਾਹ ਹੈ, ਉਹਦੇ ਸਾਹਮਣੇ ਕੋਈ ਨਹੀਂ ਅੜਦਾ ਹੈ, ਉਹਦੀ ਬਾਦਸ਼ਾਹਤ ਹੈ, ਉਹਦੇ ਆਪਣੇ ਗੁਣ ਨੇ, ਉਹ ਵੀ ਵੰਗਾਰ ਕੇ ਸ਼ਿਕਾਰ ਕਰਦਾ ਹੈ, ਉਹ ਕਿਸੇ ਦਾ ਕੀਤਾ ਸ਼ਿਕਾਰ ਨਹੀਂ, ਉਹੀ ਬਾਜ ਵਾਲੇ ਗੁਣ। ਹੁਣ ਅਸਮਾਨ ਦਾ ਬਾਦਸ਼ਾਹ ਬਾਜ ਹੈ, ਧਰਤੀ ਦੇ ਜਾਨਵਰਾਂ ਦਾ ਸ਼ੇਰ ਹੈ, ਤਾਂ ਹੁਣ ਸਮੁੰਦਰ ਪਾਣੀਆਂ ਚ ਆ ਜਾਓ ਮਗਰਮੱਛ। ਸੋ ਨਿਹੰਗ ਦਾ ਮਤਲਬ ਫਾਰਸੀ ਦੇ ਵਿੱਚ ਮਗਰਮੱਛ ਹੈ। ਹੁਣ ਆਮ ਸਾਡੇ ਵੀ ਕਹਿਣਗੇ ਵੀ ਜੇ ਦਰਿਆ ਚ ਰਹਿਣਾ ਤੇ ਮਗਰਮੱਛ ਨਾਲ ਵੈਰ ਥੋੜੀ ਰੱਖਣਾ। ਸੋ ਇਹ ਜਿਹੜਾ ਸਿੰਬੋਲਿਜ਼ਮ ਹੀ ਨਹੀਂ, ਜਿਹੜੇ ਤੁਹਾਨੂੰ ਟਾਈਟਲ ਮਿਲਦੇ ਨੇ, ਇਹ ਤੁਹਾਨੂੰ ਦੱਸਦੇ ਨੇ ਕਿ ਭਾਈ ਇਹ ਕਾਇਨਾਤ, ਇਹ ਧਰਤੀ ਰੱਬ ਦੀ, ਇਸ ਦੇ ਵਿੱਚ ਕਿਸੇ ਦੁਨਿਆਵੀ ਬਾਦਸ਼ਾਹ, ਦੁਨਿਆਵੀ ਕਿਸੇ ਚੀਜ਼ ਦਾ ਖੌਫ ਨਹੀਂ ਹੈ। ਔਰ ਇਹ ਨਿਹੰਗ ਸਿਸਟਮ ਜਿਹੜੇ 18ਵੀਂ ਸਦੀ 'ਚ ਵੀ ਲੜੇ, ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਉਹਨਾਂ ਦੀ ਜਿਹੜੀ ਗਲੋਰੀਅਸ ਹਿਸਟਰੀ ਹੈ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਕਿਵੇਂ ਅੱਜ 22 ਅਕਤੂਬਰ 1893 ਜਦੋਂ ਕਿ ਮਹਾਰਾਜਾ ਦਲੀਪ ਸਿੰਘ ਪੈਰਿਸ ਦੇ ਵਿੱਚ ਚੜ੍ਹਾਈ ਕਰਦੇ ਨੇ, ਔਰ ਉਹ ਰਾਜ ਜਦੋਂ ਅੰਗਰੇਜ਼ਾਂ ਨੇ ਲਿਆ, ਤੁਸੀਂ ਜਦੋਂ ਉਹਨਾਂ ਦੀਆਂ ਖੁਫੀਆ ਰਿਪੋਰਟਸ ਦੇਖਦੇ ਹੋ, ਕਿਉਂਕਿ ਉਹਨਾਂ ਨੇ ਡੋਗਰਿਆਂ ਦੇ ਨਾਲ ਜਿਹੜਾ ਉਹਨਾਂ ਨੂੰ ਖਰੀਦਿਆ ਹੋਇਆ ਸੀ, ਬਾਕੀ ਉਹਨਾਂ ਨੇ ਫਰੈਟਰੀਸਾਈਡਲ ਵਾਰ ਦਾ ਸਾਰਾ ਮਾਹੌਲ ਸੈੱਟ ਕੀਤਾ ਹੋਇਆ ਸੀ। ਪਰ ਜੇ ਉਹ ਪਹਿਲਾਂ ਤੋਂ ਖੌਫਜ਼ਦਾ ਸੀ ਕਿਸੇ ਤੋਂ, ਤਾਂ ਨਿਹੰਗਾਂ ਤੋਂ ਸੀ, ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਈ ਤਨਖਾਹਦਾਰ ਫੌਜੀ ਨਹੀਂ ਸੀ। ਹਰ ਐਕਸਪੀਡੀਸ਼ਨ ਦੇ ਵਿੱਚ ਉਹ ਇਵੇਂ ਹੀ ਸੀ ਜਿਵੇਂ ਜਾਨ ਨਿਸਾਰ, ਜਦੋਂ ਅਸੀਂ ਇਸਲਾਮਿਕ ਰਾਜ ਜਿੱਥੇ ਜਿੱਥੇ ਫੈਲਦਾ ਉਹਦੇ 'ਚ ਜਿਹੜੇ ਜਿਹਾਦ ਦੇ ਨਾਂ ਥੱਲੇ, ਜਿਹਾਦ ਇਹ ਹੀ ਸੀ ਕਿ ਭਾਈ ਜਿਹੜੇ ਗਾਜ਼ੀ ਨੇ, ਹਾਜ਼ੀ ਔਰ ਗਾਜ਼ੀ ਦੋਨੋਂ ਰਿਸਪੈਕਟੇਬਲ ਟਰਮਸ ਨੇ, ਕਿਉਂਕਿ ਹਾਜ਼ੀ ਮੱਕਾ ਦਾ ਹਜ ਕਰਕੇ ਜਿਹੜਾ ਉਹਨਾਂ ਅੱਜ ਤਾਂ ਸਾਰੇ ਕਮਿਊਨੀਕੇਸ਼ਨ ਅਵੇਲੇਬਲ ਹੈ, ਟਰਾਂਸਪੋਰਟੇਸ਼ਨ, ਉਹਨਾਂ ਜ਼ਮਾਨਿਆਂ 'ਚ ਇੱਕ ਵੱਡਾ ਭਾਗ ਸੀ। ਔਰ ਗਾਜ਼ੀ ਉਹ ਜਿਹੜਾ ਜੰਗ ਦੇ ਮੈਦਾਨ 'ਚ ਉਤਰਦਾ ਹੈ। ਸੋ ਜੇ ਸਿੱਖ ਸਾਈਡ ਦੇ ਉੱਤੇ ਨਿਹੰਗ ਸਿੰਘਾਂ ਦਾ ਰੋਲ ਕਹਿਣਾ ਹੋਏ ਤੇ ਉਹ ਸੀ ਜਿਨ੍ਹਾਂ ਨੇ ਸ਼ਹੀਦੀ ਗਾਨੇ ਬੰਨੇ ਹੋਏ ਨੇ, ਉਹਨਾਂ ਦੇ ਲਈ ਸ਼ਹਾਦਤ ਸਭ ਤੋਂ ਵੱਡਾ ਰੁਤਬਾ ਸੀ ਕਿ ਗੁਰੂ ਬਖਸ਼ੇ। ਔਰ ਇਹੀ ਸੀ ਕਿ ਵੀ ਜਦੋਂ ਉਹ ਜੂਝਦੇ ਸੀ ਜੰਗ 'ਚ, ਇਹੀ ਸੀ ਕਿ ਭਾਈ ਇੱਕ ਪਾਸੇ ਉਹ ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਇਹ ਉਹਨਾਂ ਦੇ ਸਾਹਮਣੇ ਸੀ। ਇੱਕ ਪਾਸੇ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ।
ਕਿ ਸਾਨੂੰ ਪਾਤਸ਼ਾਹੀ ਗੁਰੂ ਨੇ ਦਿੱਤੀ ਹੋਈ ਹੈ, ਸ਼ਹੀਦੀ ਮਿਲੀ ਤਾਂ ਵੀ ਗੁਰੂ ਦੀ ਗੋਦ ਹੈ, ਤੇ ਜੇ ਅਸੀਂ ਜਿੱਤ ਗਏ ਤਾਂ ਵੀ ਰਾਜ ਭਾਗ ਸਾਡਾ ਹੈ। ਹੁਣ ਇਸ ਸਪਿਰਿਟ ਦੇ ਨਾਲ ਨਿਹੰਗ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਜਿਨ੍ਹਾਂ ਤੋਂ ਅੰਗਰੇਜ਼ ਖੌਫਜ਼ਦਾ ਸੀ, ਉਹਨਾਂ ਨੇ ਖੁਫੀਆ ਡਾਇਰੀਆਂ 'ਚ ਆਪਣੇ ਖੁਫੀਆ ਰਿਪੋਰਟਾਂ 'ਚ ਲਿਖਿਆ ਹੋਇਆ ਕਿ ਜੇ ਕਿਸੇ ਤੋਂ ਸਾਨੂੰ ਘਬਰਾਉਣ ਦੀ ਲੋੜ ਹੈ ਤੇ ਥੀਸ ਨਿਹੰਗਸ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਕਿਉਂਕਿ ਅਕਾਲੀ ਫੂਲਾ ਸਿੰਘ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ, ਔਰ ਉਹ ਲੀਡ ਕਰਦੇ ਸੀ। ਹਾਲਾਂ ਨੌਸ਼ਹਿਰੇ ਦੀ ਜੰਗ 'ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰ ਇੱਕ ਮੈਂ ਰੈਫਰੈਂਸ ਜਿਹੜਾ ਬਾਅਦ ਦੇ ਵਿੱਚ ਇੱਕ ਕਰਨਲ ਅੰਗਰੇਜ਼ ਕਰਨਲ ਸਟੇਨਬੈਕ ਨੇ ਲਿਖਿਆ, ਤੁਸੀਂ ਦੇਖੋ ਕਿ ਕਿੰਨੀ ਨਫ਼ਰਤ ਨਿਹੰਗਾਂ ਬਾਰੇ। ਔਰ ਅੱਜ ਜੋ ਕੁਝ ਫੈਲਾਇਆ ਜਾ ਰਿਹਾ, ਇੱਕ ਘਟਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵਾਪਰਦੀ ਹੈ, ਲਖਬੀਰ ਦੇ ਬਹਾਨੇ ਕਿਵੇਂ ਨਿਹੰਗਾਂ ਨੂੰ ਦੂਜਿਆਂ ਨੂੰ ਕਿ ਭਾਈ ਇਹ ਕੀ ਨੇ। ਔਰ ਇੱਕ ਘਟਨਾ ਜਿਹੜੀ ਕੱਲ ਵਾਪਰਦੀ ਹੈ ਕਿ ਜੀ ਇੱਕ ਨਿਹੰਗ ਸਿੰਘ ਬਣਿਆ ਜਿਹਨੇ ਅੰਮ੍ਰਿਤ ਛਕਿਆ, ਜਾਟ ਹਰਿਆਣੇ ਦਾ, ਔਰ ਉਹਦਾ ਨਾਂ ਜਿਹੜਾ ਉਹ ਨਵੀਨ ਸਿੰਘ ਸੰਧੂ, ਕਰਨਾਲ ਜ਼ਿਲ੍ਹੇ ਦਾ ਗਗਸੀਨਾ ਪਿੰਡ ਦਾ ਰਹਿਣ ਵਾਲਾ। ਔਰ ਅਜੇ ਉਹਦੇ ਕੇਸ ਵੀ ਪੂਰੇ ਵਧੇ ਨਹੀਂ ਹੈ, ਲੇਕਿਨ ਅੰਮ੍ਰਿਤ ਛਕ ਕੇ ਉਹ ਘੋੜਿਆਂ ਵਾਲੇ ਪਾਸੇ ਉੱਥੇ ਹੀ ਸਿੰਘੂ ਬਾਰਡਰ ਤੇ ਜਾ ਰਿਹਾ ਸੀ। ਕੋਈ ਵੀ ਉੱਥੇ ਰੇਹੜੀ ਵਾਲਾ ਕਿ ਕੌਣ, ਉਹਨੇ ਬੀੜੀ ਜਾਂ ਸਿਗਰਟ ਦਾ ਧੂੰਆਂ ਉਹਦੇ ਤੇ ਮਾਰਿਆ, ਉਹਨੇ ਮਨਾ ਕੀਤਾ, ਉਹਨੇ ਉਹਦੇ ਚਪੇੜ ਮਾਰ ਦਿੱਤੀ ਜਾਂ ਸੋਟੀ ਮਾਰ ਦਿੱਤੀ। ਉਹਨੂੰ ਲੈ ਕੇ ਔਰ ਕਿਵੇਂ ਜਿਹੜੇ ਇਸ ਕਿਸਮ ਦੇ ਜਾਲੀ ਜਿਹੇ ਕਿਸਮ ਦੇ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕੌਣ ਲੋਕ ਨੇ, ਜਿਹੜੇ ਖੁਦ ਜਿਨ੍ਹਾਂ ਦਾ ਪਿਛੋਕੜ ਜਦੋਂ ਉਹਨਾਂ ਨੂੰ ਮੀਡੀਆ ਇਹ ਕਹਿੰਦਾ ਕਿ ਐਕਸ ਗੈਂਗਸਟਰ ਨੇ, ਤੇ ਉਹ ਸਾਡੇ ਚੋਂ ਹੀ ਡਿਫੈਂਡ ਕਰਨ ਵਾਲੇ ਨੇ ਕਿ ਭਾਈ ਕਿਸੇ ਦਾ ਪਾਸਟ ਨਾ ਦੇਖੋ, ਜਿਹੜਾ ਬੰਦਾ ਬਦਲ ਗਿਆ। ਪਰ ਉਹਨਾਂ ਨੇ ਵੀ ਕਿਵੇਂ ਇਸ ਕਿਸਮ ਦਾ ਰੋਲ ਨਿਭਾਇਆ, ਔਰ ਇਹਨੂੰ ਸਾਬਤ, ਔਰ ਮੀਡੀਆ ਨੇ ਤਾਂ ਇੱਕਦਮ ਇਸ ਗੱਲ ਨੂੰ ਚੁੱਕ ਲਿਆ ਕਿ ਇੱਕ ਔਰ ਘਟਨਾ ਤੋੜ ਦੀ ਟਾਂਗ, ਇੱਕ ਫਲਾਣੇ ਕੀ ਉਹ ਕੁੱਕੜ ਮੰਗ ਰਹੇ ਆਇਆ ਥਾ, ਉਹਨੂੰ ਕਹਿੰਦੇ ਉਹ ਮੰਗ ਰਿਹਾ ਸੀ ਕਿ ਮੁਫਤ, ਹਾਲਾਂ ਇਦਾਂ ਦੀ ਕੋਈ ਗੱਲ ਨਹੀਂ ਹੈ, ਲੇਕਿਨ ਇੱਕ ਡੈਲੀਬਰੇਟ ਅਟੈਂਪਟ ਸੈਕਿੰਡ। ਔਰ ਉਹਨਾਂ ਦੇ ਪਿੰਡ ਵਾਲੇ ਨਵੀਨ ਸਿੰਘ ਸੰਧੂ ਦੇ, ਕਿਉਂਕਿ ਹਰਿਆਣੇ ਦੇ ਜਾਟਾਂ 'ਚ ਇੱਕ ਲਹਿਰ ਖੜੀ ਹੋਈ ਹੈ, ਮਨੋਜ ਸਿੰਘ ਦੂਹਨ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸਿੰਘ ਸਜੇ ਨੇ, ਉਹਨਾਂ ਨੇ ਇੱਕ ਯੂਨਾਈਟਿਡ ਸਿੱਖਸ ਮਿਸ਼ਨ ਬਣਾਇਆ। ਔਰ ਇਸ ਵੇਲੇ ਹਰਿਆਣਾ ਔਰ ਰਾਜਸਥਾਨ ਦੇ ਜਾਟ ਜਿਹੜੇ ਸਮਝਦੇ ਨੇ ਕਿ ਸਿੱਖੀ ਇੰਨਾ ਖੂਬਸੂਰਤ ਮਜ਼ਹਬ, ਇਹ ਤਾਂ ਸਾਨੂੰ ਬਾਣੀਆਂ ਨੇ ਬਾਹਮਣਾਂ ਨੇ ਐਵੇਂ ਲੜਾਇਆ ਹੋਇਆ ਸੀ ਸਿੱਖਾਂ ਦੇ ਨਾਲ। ਹੁਣ ਜਿਹੜਾ ਨਵਾਂ ਸਿੱਖ ਬਣਦਾ ਹੈ, ਅੰਮ੍ਰਿਤ ਛਕਦਾ ਹੈ, ਜ਼ਾਹਰ ਹੈ ਉਹਦੇ ਵਾਲ ਪੂਰੇ ਉਗਦੇ ਆ, ਸਾਲ ਤਾਂ ਵਕਤ ਲੱਗਦਾ ਹੈ, ਦਾੜੀ ਵੀ ਤਾਂ ਹੌਲੀ ਹੌਲੀ ਹੁੰਦੀ ਹੈ। ਹੁਣ ਉਹਨੂੰ ਉਹਨਾਂ ਨੇ ਜ਼ਲੀਲ ਕੀਤਾ, ਇਹਨੂੰ ਨਵੀਨ ਸਿੰਘ ਸੰਧੂ ਨੂੰ ਉਹਦਾ ਬਾਣਾ ਉਤਰਵਾਇਆ, ਕਿਹਾ ਜੀ ਦੇਖੋ RSS ਨੇ ਭੇਜ ਦਿੱਤੇ, ਇਹ ਜਿਹੜੇ ਨੇ ਆ ਗਏ। ਹੁਣ ਜਿਹੜੀ ਨਿਹੰਗ ਜਥੇਬੰਦੀ ਨੇ ਵੀ ਇਹ ਕੰਮ ਕੀਤਾ, ਉਹਨਾਂ ਨੇ ਮਾਫੀ ਵੀ ਮੰਗੀ ਹੈ, ਉਹਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਕੇ ਜੇਲ੍ਹ ਭੇਜਿਆ। ਉਹਨੇ ਕਿਹਾ ਵੀ ਮੈਂ ਤਾਂ ਅਕਾਲ ਪੁਰਖ ਤੋਂ ਸਿੱਖੀ ਮੰਗ ਕੇ ਲਈ ਹੈ, ਮੈਂ ਬਰਾਬਰ ਜਿਹੜਾ ਅੰਮ੍ਰਿਤ ਛਕਿਆ, ਮੇਰਾ ਕੋਈ ਐਸਾ ਨਹੀਂ ਹੈ, ਮੈਂ ਤਾਂ। ਔਰ ਇਹ ਜਿਹੜਾ ਵਾਕਿਆ, ਲੇਕਿਨ ਇਹਨਾਂ ਪਿਛਲੇ 48 ਘੰਟਿਆਂ 'ਚ ਵੀ ਪਹਿਲੀ ਘਟਨਾ ਤੋਂ ਬਾਅਦ ਇਸ ਸਾਰੇ ਨੂੰ ਜਿਹੜਾ ਉਹ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਾਡੇ ਮਿੱਤਰ ਮਲਕ ਸਾਹਿਬ, ਉਹਨਾਂ ਦੀ ਅੱਜ ਕਾਲ ਵੀ ਆਈ ਕਿ ਤੁਸੀਂ ਇਸ ਤੇ ਗੱਲ ਕਰੋ, ਕਿਉਂਕਿ ਉਹਨਾਂ ਨੂੰ ਵੀ ਉਦਾਸੀ ਕਰਨ ਵਾਲਾ ਲੱਗਾ, ਕਹਿੰਦੇ ਡਾਕਟਰ ਸਾਹਿਬ ਤੁਸੀਂ ਕਿਉਂ ਇਵੇਂ। ਮੈਂ ਕਿਹਾ ਨਹੀਂ, ਮੇਰਾ ਇੱਕ ਫਰਜ਼ ਸੀ, ਔਰ ਮੈਂ ਇਹ ਦੱਸਾਂ ਕਿ ਇਹ ਨਹੀਂ ਵੀ ਅੱਜ ਦੀ ਹਕੂਮਤ ਨਿਹੰਗਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ। ਇਹ ਕਰਨਲ ਜਿਹੜਾ ਅੰਗਰੇਜ਼ਾਂ ਦਾ ਸਟੈਨਬੈਕ, ਉਹ ਲਿਖਦਾ ਹੈ, ਉਹ ਕਹਿੰਦਾ ਦੇ ਆਰ ਵਿਦਾਊਟ ਐਕਸੈਪਸ਼ਨ the most insolent and worthless race of people under the sun। ਤੁਸੀਂ ਨਫ਼ਰਤ ਦੇਖੋ ਕੀ ਹੈ ਕਿ ਵੀ ਇਹ ਕਿਸ ਕਿਸਮ ਦੇ, ਮਤਲਬ ਮੈਂ ਇਹਦੀ ਪੰਜਾਬੀ ਵੀ ਨਹੀਂ ਕਰ ਸਕਦਾ। they move about constantly armed to the teeth। ਇਹ ਕਹਿ ਰਿਹਾ ਕਿ ਬਈ ਇਹ ਦੰਦ ਵੀ ਇਹਨਾਂ ਦੇ ਜੜੇ ਹੋਏ ਨੇ ਹਥਿਆਰਾਂ 'ਚ। and intoxicated on cannabis। ਹੁਣ ਇਹ ਤੁਸੀਂ ਇਸ ਅੰਗਰੇਜ਼ ਦਾ ਕਿ ਜੀ ਇਹ ਭੰਗ ਦੇ ਨਸ਼ੇ 'ਚ ਰਹਿੰਦੇ ਨੇ। ਕੈਪਟਨ ਅਮਰਿੰਦਰ ਜਿਹੜਾ ਖੁਦ ਗੁਟਕੇ ਤੇ ਹੱਥ ਰੱਖ ਕੇ ਇਹ ਕਸਮ ਖਾਧੀ ਸੀ ਕਿ ਬਹਿਬਲ ਕਲਾਂ ਔਰ ਦੂਸਰੇ ਦਾ ਗੋਲੀ ਕਾਂਡ ਔਰ ਬਰਗਾੜੀ ਦੇ ਜਿਹੜੀ ਬੇਅਦਬੀ ਆ ਉਹਦਾ ਬਦਲਾ ਲਿਆਗਾ, ਉਹਨੂੰ ਜਦੋਂ ਇਹ ਸ਼ੇਖਰ ਗੁਪਤਾ ਔਰ ਦੂਸਰਾ ਪੁੱਛਦਾ ਹੈ ਕਿ ਜੀ ਇਹ ਕੀ ਘਟਨਾ ਹੈ, ਉਹ ਕਹਿੰਦਾ ਜੀ ਐਵੇਂ ਉਹ ਨਸ਼ੇ 'ਚ ਕਿਸੇ ਨੇ ਮਾਰਤਾ ਹੋਣਾ, ਨਿਹੰਗ ਨੇ, ਤੁਹਾਨੂੰ ਪਤਾ ਹੀ ਹੈ ਕੀ ਹੈ। ਹੁਣ ਇਹੀ ਮੈਂ ਜਦੋਂ ਉਹਦਾ ਸੁਣਿਆ, ਮੈਂ ਕਿਹਾ ਵੀ ਇਹ ਵੀ ਆਪਣੇ ਪੁਰਖਿਆਂ ਵਾਂਗ ਕੁੱਤਾ ਹੀ ਹੈ, ਉਹਦੇ ਪੁਰਖੇ ਅੰਗਰੇਜ਼ਾਂ ਦੇ ਕੁੱਤੇ ਸੀ, ਔਰ ਇਹ ਜਿਹੜਾ ਇਹ ਇਵੇਂ ਹੀ ਹੈ। ਹਾਲਾਂ ਮੈਨੂੰ ਕਿਸੇ ਨੇ ਕੱਲ ਕਿਹਾ ਕਿ ਜੀ ਤੁਸੀਂ ਇਹਦੇ ਲਈ ਅਮਰਿੰਦਰ ਲਈ ਬਦ ਅਖਲਾਕ, ਬਦ ਕਲਾਮ, ਬਦ ਕਰਦਾਰ ਕਹਿੰਦੇ ਹੋ, ਇੱਕ ਲਫ਼ਜ਼ ਹੋਰ ਕਿਹਾ ਜਾ ਸਕਦਾ। ਮੈਂ ਕਿਹਾ ਕੀ? ਕਹਿੰਦੇ ਬਦ ਸ਼ਕਲ। ਮੈਂ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਵੀ ਫਿਰ ਅਸੀਂ ਰੱਬ ਦੇ ਮਹਿਕਮੇ 'ਚ ਇੰਟਰਫੀਅਰ ਕਰਦੇ ਹਾਂ। ਮੈਂ ਕਿਹਾ ਕਿਉਂਕਿ ਸ਼ਕਲਾਂ ਤਾਂ ਰੱਬ ਨੇ ਬਣਾਈਆਂ ਹੁੰਦੀਆਂ। ਹਾਂ, ਇਹ ਕਹਿ ਸਕਦੇ ਹਾਂ ਵੀ ਰੱਬ ਨੇ ਤਾਂ
ਹਰ ਇੱਕ ਨੂੰ ਆਪਣੀ ਸ਼ਕਲ ਦਿੱਤੀ ਹੋਈ ਹੈ, ਪਰ ਜਿਹੜਾ ਬੰਦਾ ਬਦ ਅਖਲਾਕ, ਬਦ ਕਿਰਦਾਰ ਔਰ ਇਸ ਕਿਸਮ ਦਾ ਹੁੰਦਾ ਹੈ, ਉਹਦੇ ਚਿਹਰੇ ਉੱਤੇ ਇਹ ਮੈਂ ਕਹਿ ਸਕਦਾ ਕਿ ਹਰਦੂ ਲਾਨਤ ਲਿਖਿਆ ਹੋਇਆ ਤੇ ਦੁਰਫਿਟੇ ਮੂੰਹ ਲਿਖਿਆ ਹੋਇਆ। ਇਹ ਮੈਂ ਕਹਿ ਸਕਦਾ, ਮੈਂ ਕਿਹਾ ਬਦ ਸ਼ਕਲ ਨਹੀਂ ਕਹਿ ਸਕਦਾ। ਸੋ ਹੁਣ ਇਹ ਤੁਸੀਂ ਦੇਖੋ ਵੀ ਜਿਹੜਾ ਰਿਐਕਸ਼ਨ ਇਹ ਕਰਨਲ ਸਟੈਨਬੈਕ ਦੇ ਰਿਹਾ ਹੈ, ਇਹੀ ਅੱਜ ਇਹ ਕਹਿ ਰਿਹਾ। ਫਿਰ ਉਹ ਕਹਿੰਦਾ ਹੈ ਕਿ ਇਨਸਲਟਿੰਗ ਐਵਰੀਬਡੀ ਦੇ ਮੀਟ ਪਾਰਟਿਕੂਲਰਲੀ ਯੂਰਪੀਅਨਸ, ਕਿ ਇਹ ਜਿਹੜਾ ਵੀ ਹੁੰਦਾ ਹੈ, ਮਤਲਬ ਤਾਂ ਇਹ ਵੀ ਕਿਸੇ ਦੀ ਇਹ ਕਾਨ ਨਹੀਂ ਮੰਨਦੇ, ਪਰ ਕਹਿੰਦੇ ਵੀ ਯੂਰਪੀਅਨ ਜਿਹੜੇ ਗੋਰਿਆਂ ਨੂੰ ਹੈ ਉਹਨਾਂ ਨੂੰ ਇਹ ਜਾਣ ਕੇ ਇਨਸਲਟ ਕਰਦੇ ਨੇ। ਔਰ ਇਹ ਈਵਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਫ੍ਰੈਂਚ, ਇਟਾਲੀਅਨ, ਰਸ਼ੀਅਨ, ਅਮਰੀਕਨ ਇੰਪਲੋਈ ਵੀ ਕੀਤੇ ਲਾਹੌਰ ਦਰਬਾਰ 'ਚ, ਉਹਨਾਂ ਨੂੰ ਇਹ ਕਿਹਾ ਹੋਇਆ ਸੀ ਕਿ ਬਾਕੀ ਸਭ ਤੋਂ ਤੁਹਾਨੂੰ ਪ੍ਰੋਟੈਕਸ਼ਨ ਅਸੀਂ ਦੇ ਸਕਦੇ ਹਾਂ, ਇਹਨਾਂ ਤੋਂ ਤੁਹਾਨੂੰ ਆਪ ਹੀ ਬਚਣਾ ਪੈਣਾ। ਕਿਉਂਕਿ ਅਕਾਲੀ ਫੂਲਾ ਸਿੰਘ ਇਹਨਾਂ ਨੂੰ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਜਿਹੜੇ ਤੂੰ ਬਿੱਲੇ ਭਰਤੀ ਕਰ ਰਹੇ ਹਨ, ਇਹਨਾਂ ਨੇ ਹੀ ਅਲਟੀਮੇਟਲੀ ਜਿਹੜਾ ਹੈ ਉਹ ਇਹ ਬੁੱਕਲ ਦੇ ਸੱਪ ਤੂੰ ਪਾਲ ਰਹੇ। ਇਸੇ ਲਈ ਉਹ ਯੂਰਪੀਅਨਸ ਨੂੰ ਗੋਰਿਆਂ ਨੂੰ ਹਿੱਟ ਕਰਦੇ ਸੀ। ਔਰ ਉਹ ਇਹ ਕਹਿ ਰਿਹਾ ਕਰਨਲ ਸਟੈਨਬੈਕ ਕਿ ਵੀ ਇਨਸਲਟਿੰਗ ਐਵਰੀਬਡੀ ਦੇ ਮੀਟ ਪਾਰਟਿਕੂਲਰਲੀ ਯੂਰਪੀਅਨਸ, ਉਹਨੂੰ ਬਹੁਤ ਬੇਇੱਜ਼ਤ ਕਰਦੇ ਨੇ। ਦੇ ਆਰ ਕੁਆਇਟ ਅਨਕੰਟਰੋਲੇਬਲ। ਇਹੀ ਵੱਡੀ ਪ੍ਰੋਬਲਮ ਹੈ। ਔਰ ਮੈਨੂੰ ਯਾਦ ਹੈ ਅਸੀਂ ਸਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਗਏ, 1985 ਦਾ ਜ਼ਿਕਰ ਹੋਏਗਾ, ਨਹੀਂ 85 ਦਾ ਹੀ। ਔਰ ਇੱਕ ਕਿਤਾਬ ਤਾਜ਼ਾ ਆਈ ਸੀ ਜਿਹਦੇ ਤੇ ਇਲਸਟ੍ਰੇਟਡ ਕਿਤਾਬ ਸਿੱਖ ਹਿਸਟਰੀ ਦੀ, ਤੇ ਉਹਦੇ ਟਾਈਟਲ ਪੇਜ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਤਸਵੀਰ ਸੀ ਜਿਹਨੇ ਬਰਛਾ ਔਰ ਹਥਿਆਰਾਂ ਨਾਲ ਲੈਸ ਸੜਕ ਤੇ ਤੁਰਿਆ ਜਾ ਰਿਹਾ। ਔਰ ਸਰ ਸਾਹਿਬ ਨੇ ਇਵੇਂ ਇਸ਼ਾਰਾ ਕਰਦਿਆਂ ਕਿਹਾ ਕਿ ਦਿਸ ਫ੍ਰੀ ਇੰਡੀਪੈਂਡੈਂਟ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ, ਕਿ ਵੀ ਇਹ ਜਿਹੜੀ ਹਿੰਦੂਆਂ ਨੂੰ ਸਮੱਸਿਆ ਹੈ ਇਸ ਆਜ਼ਾਦ ਸਿੱਖ ਦੀ ਸੋਚ, ਕਿਉਂਕਿ ਉਹਨਾਂ ਨੂੰ ਹੈ ਕਿ ਵੀ ਅਸੀਂ ਤਾਂ ਸਭ ਨੂੰ ਜਿਹੜਾ ਆਪਣੇ ਜ਼ੇਰ ਲੈ ਆਂਦਾ। ਔਰ ਇਹ ਕਹਿ ਰਿਹਾ ਕਰਨਲ ਸਟੈਨਬੈਕ ਕਿ ਵੀ ਦੇ ਆਰ ਕੁਆਇਟ ਅਨਕੰਟਰੋਲੇਬਲ ਐਂਡ ਦਾ ਓਨਲੀ ਵੇ ਟੂ ਡੀਲ ਵਿਦ them ਇਜ਼ ਟੂ ਐਕਸਟਰਮੀਨੇਟ them, ਕਿ ਇਹਨਾਂ ਦਾ ਇੱਕੋ ਇੱਕ ਇਲਾਜ ਹੈ ਕਿ ਇਹਨਾਂ ਨੂੰ ਗੋਲੀ ਮਾਰ ਦਿਓ, ਜਿੱਥੇ ਦੇਖੋ ਇਹਨਾਂ ਨੂੰ ਖਤਮ ਕਰ ਦਿਓ। ਔਰ ਅੰਗਰੇਜ਼ਾਂ ਨੇ 1849 ਚ ਪੰਜਾਬ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਅਗਲੇ 10-15 ਸਾਲ ਨਿਹੰਗ ਸਿੰਘਾਂ ਦਾ ਵੱਡੇ ਲੈਵਲ ਤੇ ਜੈਨੋਸਾਈਡ ਕੀਤਾ। ਉਹਨੂੰ ਸੀ ਕਿ ਬਈ ਐਕਸਟਰਮੀਨੇਟ ਕਰੋ। ਪਰ ਇਹ ਉਹੀ ਪੀਰੀਅਡ ਸੀ। ਅੱਜ ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਸਟੇਟ ਦਾ ਹਿੱਸਾ ਹੈ, ਪਰ ਇਹ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਸੀ। ਅੱਜ ਵੀ ਜਿਹੜਾ ਚੱਲਦਾ ਵਹੀਰ ਨਿਹੰਗ ਸਿੰਘਾਂ ਦਾ ਜਾਂ ਜਿਹੜੀ ਛਾਉਣੀ ਨਿਹੰਗਾਂ ਜਿਹੜੀ ਹੈ ਉਹ ਹਜ਼ੂਰ ਸਾਹਿਬ 'ਚ ਹੈ, ਉਹਦਾ ਰੀਜ਼ਨ ਹੈ ਕਿ ਅੰਗਰੇਜ਼ਾਂ 'ਚ ਤਾਂ ਇਹਨਾਂ ਦੇ ਆਰਡਰ ਸੀ ਕਿ ਐਕਸਟਰਮੀਨੇਟ ਕਰ ਦਿਓ, ਵੀ ਇਹਨਾਂ 'ਚੋਂ ਹੀ ਫਰੀਡਮ ਨਿਕਲਦੀ ਹੈ। ਇਹੀ ਯੂਰਪੀਅਨ ਨੂੰ ਹਿੱਟ ਕਰਦੇ ਨੇ, ਇਹ ਅਨਕੰਟਰੋਲੇਬਲ ਨੇ। ਸੋ ਉਦੋਂ ਜੇ ਕਿਉਂਕਿ ਨਿਜ਼ਾਮ ਹੈਦਰਾਬਾਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਅੱਛੇ ਸੰਬੰਧ ਡਿਵੈਲਪ ਹੋਏ ਸੀ, ਉਹਨਾਂ ਨੇ ਗਿਫਟਸ ਵੀ ਭੇਜੀਆਂ ਔਰ ਸਿੱਖ ਫੌਜ ਵੀ ਉਹ ਜਿਹੜੀ ਹੈ ਹੈਦਰਾਬਾਦ 'ਚ ਗਈ ਹੋਈ ਸੀ ਔਰ ਉਹਨਾਂ ਨੇ ਤਖਤ ਸਾਹਿਬ ਨੂੰ ਬਣਾਇਆ। ਔਰ ਉਹੀ ਸੇਫ ਪਲੇਸ ਸੀ ਜਿੱਥੇ ਨਿਹੰਗ ਸਿੰਘਾਂ ਨੇ ਆਪਣੀਆਂ ਛਾਉਣੀਆਂ ਬਣਾਈਆਂ ਜਾਂ ਆਪਣੀ ਜਿਹਨੂੰ ਚੱਲਦਾ ਵਹੀਰ ਅਸੀਂ ਕਹਿੰਦੇ ਹਾਂ, ਇਸ 'ਚੋਂ ਹੀ ਨਿਕਲਿਆ ਕਿ ਭਾਈ ਉਹ ਇੱਕ ਥਾਂ ਤੇ ਟਿੱਕੇ ਨਹੀਂ ਸੀ ਬਹਿੰਦੇ ਔਰ ਟਰੈਵਲ ਅਰਾਊਂਡ ਕਰਦੇ ਆ ਜਿਹੜਾ ਉਹ ਹੁੰਦਾ ਸੀ। ਸੋ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਵੀ ਕਮਜ਼ੋਰੀਆਂ ਨਹੀਂ ਨੇ। ਅੰਗਰੇਜ਼ਾਂ ਨੇ ਕਰਪਟ ਵੀ ਕੀਤਾ ਨਿਹੰਗ ਸਿਸਟਮ ਨੂੰ, ਕਿਵੇਂ ਆਪਣੇ ਬੰਦੇ ਵਿੱਚ ਵਾੜੇ। 47 ਤੋਂ ਬਾਅਦ ਜਿਹੜਾ ਉਹ ਕਾਂਗਰਸ ਦਾ ਵੀ ਇਹੀ ਰੋਲ ਰਿਹਾ ਕਿ ਉਹਨਾਂ ਨੇ ਨਿਹੰਗਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਬਾਬਾ ਸੰਤਾ ਸਿੰਘ ਔਰ ਦੂਸਰੇ ਜਿਹੜੇ ਸਰਕਾਰੀ ਸੇਵਾ ਰਾਹੀਂ ਜਿਨ੍ਹਾਂ ਨੇ ਅਕਾਲ ਤਖਤ ਬਣਾਉਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਿੱਖ ਪੰਥ ਨੇ ਉਹਨੂੰ ਕਬੂਲ ਨਹੀਂ ਕੀਤਾ। ਲੇਕਿਨ ਅੱਜ ਦੇ ਇਸ ਅਸੀਂ ਦੌਰ 'ਚ ਕਹਿਣਾ ਚਾਹੁੰਦੇ ਹਾਂ ਕਿ ਭਾਈ ਬਹੁਤ ਵਾਰ ਜਦੋਂ ਕੋਈ ਈਵਨ ਸਿਸਟਮ 'ਚ ਕਮਜ਼ੋਰੀਆਂ ਵੀ ਆਉਂਦੀਆਂ ਨੇ, ਹਿਸਟਰੀ, ਟ੍ਰੈਡੀਸ਼ਨ ਤੇ ਪ੍ਰਾਈਡ, ਜਦੋਂ ਤੁਸੀਂ ਇੱਕ ਨਿਹੰਗ ਸਿੰਘ ਨੂੰ ਦੇਖਦੇ ਹੋ ਬਾਣੇ 'ਚ ਤੇ ਤੁਹਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਯਾਦ ਆਉਂਦੇ ਨੇ, ਤੁਹਾਨੂੰ ਤੁਹਾਡਾ 3 ਸਦੀਆਂ ਦਾ ਇਤਿਹਾਸ ਯਾਦ ਆਉਂਦਾ ਹੈ ਔਰ ਤੁਹਾਨੂੰ ਪੰਜਾਬ ਦੀ ਉਹ ਬੋਲੀ ਯਾਦ ਆਉਂਦੀ ਹੈ ਜਿਹਦੇ 'ਚ ਕਿ ਅਸੀਂ ਕਿ ਬਾਹਰ ਆਏ ਨੀ ਨਿਹੰਗ ਬੂਆ ਖੋਲਦੇ ਨਿਸੰਗ, ਕਿ ਇਸ ਕਦਰ ਲੋਕ ਸੀ ਕਿ ਬਈ ਜਦੋਂ ਲੋਕ ਟੈਰੀਫਾਈਡ ਹੋ ਕੇ ਅੰਦਰ ਰੁਕੇ ਹੁੰਦੇ ਸੀ, ਉਹਨਾਂ ਨੂੰ ਸੀ ਕਿ ਜੇ ਹੁਣ ਨਿਹੰਗ ਸਿੰਘ ਆ ਗਏ ਤੇ ਅਸੀਂ ਸੇਫ ਹੈ, ਅਸੀਂ ਪ੍ਰੋਟੈਕਟਡ ਹੈ। ਤੇ ਇਹਦੇ ਚੋਂ ਹੀ ਇਹ ਪੰਜਾਬ ਦੀ ਬੋਲੀ ਉਭਰੀ ਕਿ ਬਾਹਰ ਆਏ ਨੀ ਨਿਹੰਗ ਬੂਆ ਖੋਲਦੇ ਨਿਸੰਗ, ਕਿ ਧੀਆਂ ਭੈਣਾਂ ਬੱਚੀਆਂ ਮਹਿਫੂਜ਼ ਮਹਿਸੂਸ ਕਰਦੀਆਂ ਸੀ ਕਿ ਹੁਣ ਨਿਹੰਗ ਸਿੰਘ ਆ ਗਏ ਨੇ, ਹੁਣ ਸਾਨੂੰ ਕੋਈ ਜਿਹੜਾ ਹੈ ਉਹ
ਬੇਆਬਰੂ ਨਹੀਂ ਕਰ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।